ਸਾਉਣ ਭਾਦੋਂ ਦਿਨ ਸੀ ਬਾਰਿਸ਼ ਪੈਂਦੀ ਸੀ ਅੱਛਾ ਤੇ ਅਸੀਂ ਉੱਠ ਕੇ ਨਾ ਤੁਰੇ ਆ ਸਾਰੇ ਲੱਗਦਾ ਚੱਕਾ ਦਰਿਆ ਦੇ ਵਿੱਚ ਪਾਣੀ ਗੋਡੇ ਗੋਡੇ ਸਾਰਾ ਸ਼ਾਮ ਨੂੰ ਦਰਿਆ 'ਚ ਆਏ ਆ ਨਾ ਗੋਡੇ ਗੋਡੇ ਪਾਣੀ ਅਸੀਂ ਸਾਰੇ ਲੋਕ ਦਰਿਆ ਲੰਘ ਗਏ ਇੰਨਾ ਪਾਣੀ ਸੀ ਸਾਰੇ ਗੱਲ ਮੁਸਲਮਾਨ ਵਾਲੀ ਪਾਰਟੀ ਵੀ ਰਾਜੀਨਾਮਾ ਹੋ ਗਿਆ ਰਾਜ਼ੀਨਾਮਾ ਹਾਂਜੀ ਸਹੀ ਮੁਸਲਮਾਨ ਫੇਰ ਦਰਿਆ ਲੰਘ ਗਏ ਵਾਪਸ ਹਾਂਜੀ ਠੀਕ ਹੈ ਫਿਰ ਉਹਨਾਂ ਨੇ ਬੜੇ ਦੁਨੀਆ ਕਤਲ ਕੀ ਤਸ਼ਹੀਦ ਕੀਤੀ ਆ ਮੁਸਲਮਾਨ 15 ਵਾਰ ਵੀ ਉੱਥੇ ਸ਼ਹੀਦ ਹੋ ਗਿਆ ਭਾਵੇਂ ਉਹ ਕਿੱਲਾ ਜ਼ਿਮੀਦਾਰਾਂ ਦੇ ਭਾਵੇਂ ਕੋਈ ਕਮੀ ਆ ਗਵਰਨਮੈਂਟ ਦਾ ਕਾਨੂੰਨ ਸੀ ਵੀ ਕਿੱਲਾ ਜ਼ਮੀਨ ਸਹੀ ਹੈ ਉਹ ਫਿਰ ਕਿੱਲਾ ਜ਼ਮੀਨ ਸਾਰੇ ਲੋਕਾਂ ਨੂੰ ਜ਼ਮੀਨ ਮਿਲ ਗਈ ਫਿਰ ਬਾਅਦ ਦੇ ਵਿੱਚ ਨਾ ਲਾਹੌਰ ਜ਼ਮੀਨ ਹੁੰਦੀ ਸਾਡੇ ਕਾਗਜ਼ ਸਾਡੇ ਲਾਹੌਰ ਹੁੰਦੇ ਆ ਫਿਰ ਇਹ ਪਿੱਛੋਂ ਜਿਹਨਾਂ ਲੋਕ ਜਿਹੜੇ ਮਾਲਕ ਸਨ ਨਾ ਉਹਨਾਂ ਦੀ ਜ਼ਮੀਨ ਆਣ ਕੇ ਪੈ ਗਈ ਆ ਜਿਹੜੇ ਕਮੀਆਂ ਉਹਨਾਂ ਦੀ ਰਹਿ ਗਈ अस्सलाम वालेकुम नाज़रीन इंडोज़ टीवी ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਪਾਕਿਸਤਾਨ ਤੋਂ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਚੱਕ ਨੰਬਰ 73 ਗਾਫਬੇ ਗੱਡੀਆਂ ਦੇ ਵਿੱਚ ਅਸੀਂ ਮੌਜੂਦ ਹਾਂ ਤੇ ਹੰਝੂਆਂ ਦੀ ਵੰਡ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਤੇ ਨਾਜ਼ਰੀਨ ਜਦੋਂ ਅਸੀਂ ਗੱਲ ਕਰਦੇ ਹਾਂ ਵੰਡ ਦੀ ਜਦੋਂ ਗੱਲ ਕਰਦੇ ਹਾਂ ਪਾਰਟੀਸ਼ਨ ਦੀ ਤੇ ਉਸ ਵੇਲੇ ਸਭ ਤੋਂ ਮੋਤਬਰ ਹਵਾਲਾ ਜਿਹੜਾ ਹੈ ਉਹ ਉਸ ਵੇਲੇ ਵੰਡ ਵੇਖਣ ਵਾਲੇ ਚਸ਼ਮਦੀਦ ਗਵਾਹਾਂ ਦਾ ਹੈ ਜਿਨ੍ਹਾਂ ਨੇ ਉਸ ਵੰਡ ਨੂੰ ਹੁੰਦੇ ਵੇਖਿਆ ਜਿਨ੍ਹਾਂ ਨੇ ਉਸ ਵੰਡ ਦੇ ਵਿੱਚ ਹਿੱਸਾ ਲਿਆ ਅੱਜ 78 ਸਾਲ ਲੰਘਣ ਦੇ ਬਾਵਜੂਦ ਵੀ ਉਹ ਉਸ ਵੰਡ ਨੂੰ ਹਲੇ ਵੀ ਆਪਣੇ ਜ਼ਿਹਨਾਂ ਦੇ ਵਿੱਚ ਨਕਸ਼ ਕਰਕੇ ਬੈਠੇ ਹੋਏ ਨੇ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਅਸੀਂ ਉਹਨਾਂ ਨਾਲ ਗੁਫ਼ਤਗੂ ਕਰਦੇ ਹਾਂ ਤੇ ਵੰਡ ਦੀ ਇਹ ਕਹਾਣੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਅੱਲਾਹ ਦਾ ਸ਼ੁਕਰ ਹੈ ਆਪਣਾ ਕੀ ਨਾਂ ਹੈ ਮੇਰਾ ਨਾਮ ਲਤੀਫ ਆ ਤੇ ਪਿੰਡ ਕਿਹੜਾ ਆਪਣਾ ਪਿਛਲਾ ਇਹ ਵਾਲਾ ਜਿਹੜਾ ਹੁਣ ਜਿੱਥੇ ਰਹਿ ਰਹੇ ਪਿੰਡ ਚੱਕ ਨੰਬਰ 73 ਗਾਬੇ 73 ਗਾਬੇ ਗੱਡੀਆਂ ਹਾਂਜੀ ਤੇ ਇਹ ਦੱਸਣਾ ਕਿ ਜਿਸ ਵੇਲੇ ਵੰਡ ਹੋਈ ਹੈ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਉਹ 5-6 ਸਾਲ ਹੋਣੀ ਲੇਕਿਨ ਉਹ ਯਾਦ ਹੈ ਤੁਹਾਨੂੰ ਮੈਨੂੰ ਹਰ ਗੱਲ ਦਾ ਪਤਾ ਨਹੀਂ ਮੈਂ ਤੁਹਾਨੂੰ ਦੱਸਾਂ ਅੱਛਾ ਤੇ ਉੱਥੇ ਆਪਣਾ ਪਿੰਡ ਕਿਹੜਾ ਸੀ ਉੱਥੇ ਸਾਡਾ ਪਿੰਡ ਸੀ ਦਬੂਈ ਨੰਬਰ ਜਿਹੜੇ ਸਨ ਨਾ ਉਦੋਂ ਬੱਚਾ ਸਾ ਮੈਨੂੰ ਕੋਈ ਨਹੀਂ ਪਤਾ ਉਹ ਮੈਂ ਤੁਹਾਨੂੰ ਪਿੰਡ ਲੱਗਦੇ ਸਾਰੇ ਦੱਸਦੇ ਦੱਸੋ ਦਬੂੜੀ ਸੀ ਲੱਖਣ ਸ਼ਮਸ਼ੇਰਪੁਰ ਅੱਗੇ ਆ ਗਿਆ ਜੀ ਇਹ ਕਮਾਲਪੁਰ ਗੁਰਦਾਸਪੁਰ ਇਹ ਪਿੰਡ ਲਾਗੇ ਇਹ ਤੁਹਾਡੇ ਗੁਆਂਢ ਜੇ ਲਾਗੇ ਛਾਗੇ ਪਿੰਡ ਤੇ ਤੁਹਾਡਾ ਤਹਿਸੀਲ ਕਿਹੜੀ ਸੀ ਸਾਡੀ ਤਹਿਸੀਲ ਜੀ ਇਦਾਂ ਮੈਨੂੰ ਨਹੀਂ ਜੇ ਪਤਾ ਜ਼ਿਲ੍ਹਾ ਸਾਡਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਹੋ ਸਕਦਾ ਤਹਿਸੀਲ ਵੀ ਉਹ ਹੋਵੇ ਪਰ ਮੈਂ ਬੱਚਾ ਸਾਂ ਮੈਨੂੰ ਇਹ ਨਹੀਂ ਪਤਾ ਹਾਂਜੀ ਇਹ ਦੱਸਣਾ ਕਿ ਪਿੰਡ ਦੇ ਰਸਤਾ ਤੁਹਾਨੂੰ ਯਾਦ ਹੈ ਕਿ ਗੁਰਦਾਸਪੁਰ ਤੋਂ ਜ਼ਿਲ੍ਹੇ ਤੋਂ ਤੁਹਾਡਾ ਪਿੰਡ ਕਿੰਨਾ ਕੁ ਦੂਰ ਸੀ ਕਿੰਨਾ ਕੁ ਹਟਵਾ ਸੀ ਪਿੰਡ 'ਚ ਕਿਵੇਂ ਆਣਾ ਸੀ ਜਿਹੜਾ ਸੀ ਗੁਰਦਾਸਪੁਰ ਹਾਂਜੀ ਇਹ 64 ਕੋ ਹਟਵਾ ਉਹ ਹਿੰਦੁਸਤਾਨ ਕੋਹਾਂ ਦੀਆਂ ਗੱਲਾਂ ਕਰਦੇ ਸਹੀ ਹੈ ਇੱਥੇ ਮੀਲਾਂ ਦੀਆਂ ਕਰਦੇ ਆ ਉੱਥੇ ਕੋਹਾਂ ਦੀਆਂ ਕਰਦੇ ਜਿਹੜਾ ਗੁਰਦਾਸਪੁਰ ਸੀ ਉਹ ਹੈਗਾ 64 ਕੋ ਜਿਹੜਾ ਸੀ ਨਾ ਲੱਖਣ ਉਹ ਸੀ ਸਾਡੋ 1.5 ਕਮੀਲ ਇਸ ਪਾਸੇ ਸੀ ਜਿਹੜਾ ਕਮਾਲ ਜਿਹੜਾ ਸੀ ਨਾ ਮਿਸਾਲਾ ਸ਼ਮਸ਼ੇਰਪੁਰ ਉਹ ਵੀ ਸਾਤੋਂ 3 ਕਮੀਲ ਸੀ ਸਹੀ ਹੈ ਜਿਹੜਾ ਹੈਗਾ ਸੀ ਨਾ ਕਮਾਲਪੁਰ ਉਹ 4 ਮੀਲ ਸੀ ਅੱਗੇ ਆ ਗਿਆ ਜੀ ਟਕਾਲਾ ਆ ਗਿਆ ਜੀ ਅੱਛਾ ਟਕਾਲਾ 5 ਮੀਲ ਸਫ਼ਰ ਸੀ ਸਾਡਾ ਹਾਂਜੀ ਇੱਧਰ ਲਾਗੇ ਪਿੰਡ ਛੋਟੇ ਛੋਟੇ ਇਹ ਛੋਟੇ ਛੋਟੇ ਪਿੰਡ ਤੁਹਾਡੇ ਆਲੇ ਦੁਆਲੇ ਸੀ ਛੋਟੇ ਛੋਟੇ ਤੁਹਾਡਾ ਪਿੰਡ ਕਿੱਡਾ ਕੁ ਸੀ ਕਿੰਨੇ ਕੁ ਘਰ ਸੀ ਪਿੰਡ 'ਚ ਸਾਡੇ ਬੜੇ ਹੋਏ ਨਾ ਘਰ ਤੋਂ 100 ਘਰ ਹੋਣਾ ਬਹੁਤ ਵੱਡਾ ਪਿੰਡ ਨਹੀਂ ਛੋਟਾ ਹੀ ਛੋਟਾ ਹੀ ਪਿੰਡ ਸੀ ਹਾਂਜੀ ਕਿੰਨੇ ਕੁ ਮੋਗੇ ਲੱਗਦੇ ਸੀ ਉਹਨੂੰ ਮੋਗਾ ਕੋਈ ਬਰਾਨੀ ਜ਼ਮੀਨ ਸੀ ਜੀ ਬਾਰਿਸ਼ ਦੇ ਪਾਣੀ ਨਾਲ ਪਾਣੀ ਬਾਰਿਸ਼ ਨਾਲ ਫਸਲ ਪੱਕਦੀ ਰਕਬਾ ਵੀ ਤਿਆਰ ਕੇ ਘੱਟ ਪਿਆ ਜਿਨ੍ਹਾਂ ਲੋਕਾਂ ਦਾ ਨਹਿਰ ਦਾ ਪਾਣੀ ਸੀ ਨਾ ਉਹਨਾਂ ਦਾ ਰਕਬਾ ਬਹੁਤਾ ਪਿਆ ਵਾ ਸਾਨੂੰ ਰਕਬਾ ਥੋੜਾ ਪਿਆ ਉਹਦੇ ਬਰਾਨੀ ਜ਼ਮੀਨ ਦਾ ਨੰਬਰ ਘੱਟ ਹੁੰਦੇ ਆ ਜਿਹੜੇ 100 ਘਰ ਸੀ ਬਾਬਾ ਜੀ ਉਹਨਾਂ ਚੋਂ ਜ਼ਿਆਦਾਤਰ ਘਰ ਕਿਹਨਾਂ ਦੇ ਸੀ ਸਿੱਖਾਂ ਦੇ ਮੁਸਲਮਾਨਾਂ ਦੇ ਚਮਾਰਾਂ ਦੇ ਜ਼ਿਆਦਾ ਸੀ ਜੀ
ਸਿੱਖਾਂ ਦੇ ਜ਼ਿਆਦਾ ਸੀ? ਨਹੀਂ, ਜੱਟਾਂ ਦੇ। ਜੱਟਾਂ ਦੇ। ਜਿਹੜੇ ਮੁਸਲਮਾਨ ਨਾ ਜੱਟ, ਇਹ ਜੱਟ ਹੀ ਖਵਾਉਂਦੇ ਆ। ਜੱਟਾਂ ਦੇ ਘਰ ਮੁਸਲਮਾਨਾਂ ਦੇ ਬਹੁਤ ਸਨ ਤੇ ਸਿੱਖਾਂ ਦੇ ਬਹੁਤ ਘੱਟ ਘਰ ਸਨ। ਇੱਕ ਘਰ ਸੀ ਲੋਹਾਰਾਂ ਦਾ, ਬਸ ਇੱਕੋ ਹੀ ਘਰ, ਜਦੋਂ ਮਿਸਤਰੀ ਅਸੀਂ ਇਹਨਾਂ ਕੰਮ ਕਰਾਉਂਦੇ ਆ, ਇੱਕੋ ਹੀ ਘਰ ਸੀ, ਬਾਕੀ ਸਾਰੇ ਜਾਤੀ ਸੀ। ਅੱਛਾ ਅੱਛਾ। ਇਸ ਪਾਸੇ ਜਿਹੜਾ ਪਿੰਡ ਸੀ ਉਹ ਰੌੜ ਸੀ। ਉਹ ਰੌੜ ਜਿਹੜੇ ਸਨ ਨਾ, ਉਹ ਝੂਠ ਸੱਚ ਮਾਰ ਕੇ ਦੱਸਦੇ ਹੁੰਦੇ ਲੋਕਾਂ, ਇੱਧਰ ਵੀ ਆ ਜਾਂਦੇ ਸੀ, ਇੱਧਰ ਵੀ ਲੋਕਾਂ ਨੂੰ ਲੁੱਟ ਕੇ ਖਾਂਦੇ ਸਨ। ਕਿਹੜੀ ਬਰਾਦਰੀ ਕਹਿ ਰਹੇ ਸੀ? ਉਹ ਰੌੜ ਸੀ ਜੀ, ਰੌੜ। ਅੱਛਾ। ਸਾਡੇ ਪਿੰਡ ਦੇ ਨਾਲ ਸਨ। ਤੇਰੇ ਕੋਲ ਗਏ, ਤੈਨੂੰ ਬੱਚਾ ਦਿਆਂਗੇ, ਅੱਗੋਂ ਪਤਾ ਲੱਗ ਗਿਆ ਵੀ ਉਹਦਾ ਬੱਚਾ ਕੋਈ ਨਹੀਂ, ਇਹਨੂੰ ਕੋਈ ਜਾ ਝੂਠ ਮਾਰਿਆ ਬਈ ਦੁਆ ਕਰਾਂਗੇ ਤੈਨੂੰ ਅੱਲਾ ਬੱਚਾ ਦੇਗਾ। ਜੇ ਇਹਨੂੰ ਅੱਲਾ ਨੇ ਬੱਚਾ ਦੇ ਦਿੱਤਾ ਉਹਦਾ ਘਰ ਚਲ ਜਾਣਾ, ਮੈਂ ਦੁਆ ਕੀਤੀ ਤੈਨੂੰ ਅੱਲਾ ਨੇ ਬੱਚਾ ਦਿੱਤਾ। ਇਹਦਾ ਰੌਲਾ ਰੂਲਾ ਪਾ ਕੇ। ਪਿੰਡ 'ਚ ਕਿੰਨੀਆਂ ਨੰਬਰਦਾਰੀਆਂ ਸੀ? ਕੋਈ ਨੰਬਰਦਾਰ ਯਾਦ ਆ ਕੌਣ ਸੀ ਪਿੰਡ ਦਾ? ਹਾਂਜੀ, ਬਰਕਤ ਅਲੀ ਨੰਬਰਦਾਰ ਸੀ। ਉੱਥੇ ਨਾ ਬਰਕਤ ਅਲੀ ਨੰਬਰਦਾਰ। ਅੱਛਾ। ਹਿੰਦੁਸਤਾਨ। ਠੀਕ ਹੈ। ਇੱਕੋ ਹੀ ਨੰਬਰਦਾਰ ਸੀ, ਇੱਕੋ ਹੀ। ਜਿਹੜੇ ਤੁਹਾਡੇ ਗੁਆਂਢ ਦੇ ਪਿੰਡ ਆ ਜਿਹੜੇ ਤੁਸੀਂ ਨਾਂ ਲੈ ਰਹੇ, ਕਮਾਲਪੁਰ ਹੋ ਗਿਆ ਜਾਂ ਸ਼ਮਸ਼ੇਰ ਵਾਲਾ ਹੋ ਗਿਆ, ਬਾਕੀ ਜਿਹੜੇ ਪਿੰਡਾਂ ਦਾ ਨਾਂ ਲੈ ਰਹੇ ਹੋ, ਹਾਂਜੀ, ਉਹ ਵੀ ਪਿੰਡ ਮੁਸਲਮਾਨਾਂ ਦੇ ਸੀ ਕਿ? ਉਹ ਵੀ ਮੁਸਲਮਾਨਾਂ ਦੇ ਸੀ ਜੀ। ਘੱਟ ਸੀ, ਹੈ ਸਹੀ ਸਨ, ਬਹੁਤ ਘੱਟ ਸਨ। ਇਹ ਜਿਹੜੇ ਲਾਗੇ ਲਾਗੇ ਸਾਡੇ ਪਿੰਡ ਸਨ ਨਾ, ਇਹ ਸਾਰੇ ਮੁਸਲਮਾਨਾਂ ਦੇ ਸੀ। ਅੱਛਾ। ਇਹਨਾਂ ਦੇ ਵਿੱਚ ਨਾ ਸਿੱਖ ਜਾਂ ਮਸਾਲਾ ਹਿੰਦੂ ਬਹੁਤ ਘੱਟ ਸਨ। ਅੱਛਾ। ਮੁਸਲਮਾਨ ਸਨ ਜਿਹੜੇ ਸਾਡੇ ਲਾਗੇ ਜਿੰਨੇ ਵੀ ਚੱਕ ਸਨ ਨਾ, ਘੱਟ ਸਨ। ਇਹਨਾਂ ਮੈਨੂੰ ਪਤਾ ਜੀ। ਹਾਂਜੀ, ਘੱਟ ਸਨ। ਤੇ ਇਹ ਦੱਸਣਾ ਮੈਨੂੰ ਕਿ ਜਿਹੜੇ ਉੱਥੇ ਦੇ ਲੋਕ ਸੀ ਤੁਹਾਡੇ ਪਿੰਡ ਦੇ, ਉਹਨਾਂ ਦਾ ਗੁਜ਼ਾਰਾ ਕਿਵੇਂ ਸੀ? ਵਾਈ ਬੀਜੀ ਕਰਦੇ ਸੀ, ਮੁਲਾਜ਼ਮਤ ਕਰਦੇ ਸੀ, ਕਿਹੜਾ ਕੰਮ ਕਰਦੇ ਸੀ ਜ਼ਿਆਦਾਤਰ? ਨਹੀਂ ਜੀ, ਮੁਲਾਜ਼ਮਤ ਕੋਈ ਨਹੀਂ, ਵਾਈ ਬੀਜੀ ਕਰਦੇ ਸਨ। ਉੱਥੇ ਅੱਲਾ ਦੀ ਸ਼ਾਨ ਆ, ਬਾਰਿਸ਼ ਨਹੀਂ ਪੈਂਦੀ ਸੀ ਨਾ। ਜਿੱਦਾਂ ਨਾ ਤਰੀਕ ਇੱਥੇ ਮੋਗੇ ਤੇ ਪਾਣੀ ਦੀ ਨਹੀਂ ਰੱਖੀ ਹੁੰਦੀ, ਹਾਂਜੀ, ਇਦਾਂ ਲੋਕਾਂ ਤਰੀਕ ਰੱਖੀ ਵੀ 10 ਹਾੜ ਦੀ ਹੋਈ ਨਾ, ਸਾਡੇ ਅੱਲਾ ਨੇ ਬਾਰਿਸ਼ ਪਾਉਣੀ ਆ। ਅੱਛਾ। 10 ਹਾੜ ਤੇ ਫਿਰ ਬਾਰਿਸ਼ ਪਾਉਣੀ ਆ, ਫਿਰ ਬਾਰਿਸ਼ ਪਈ ਜਾਣੀ ਆ, ਵਾਹ ਵਾਹ, ਹਟਣੀ ਨਹੀਂ। ਲੋਕਾਂ ਪਿਆਲੀਆਂ ਵਾਹੁਣੀਆਂ ਨੇ ਪਾਣੀ ਦੇ ਵਿੱਚ ਝੱਗਿਆ ਨਾ, ਟਰੈਕਟਰ ਉਹ ਕੋਈ ਨਹੀਂ ਸੀ ਹੁੰਦੇ। ਪਿਆਲੀਆਂ ਟਰੈਕਟਰ 'ਚ ਵਾਈ ਜਾਣੀਆਂ ਨੇ, ਮੂੰਜੀ ਲਾਈ ਜਾਣੀ ਆ, ਵਾਈ ਜਾਣੀਆਂ, ਲਾਈ ਜਾਣੀਆਂ ਨੇ। ਤੇ ਅੱਲਾ ਪਾਕ ਨਾ ਬਾਰਿਸ਼ ਨਾਲ ਮੂੰਜੀ ਪਕਾਉਂਦਾ ਸੀ। ਜਿਹੜੀ ਕੋਈ ਉੱਚੀ ਜ਼ਮੀਨ ਆ ਨਾ, ਕੋਈ ਰਕਬਾ ਉੱਚਾ ਵੀ ਹੁੰਦਾ ਸੀ, ਉਹ ਉੱਚਾ ਰਕਬਾ ਵਾਹ ਲਿਆ ਪਹਿਲੇ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਆ ਬਾਰਿਸ਼ ਪਈ ਆ। ਉਹ ਫਿਰ ਗਾਂ ਵੱਤਰ ਲੱਗਣਾ ਜਾਂ ਨਹੀਂ ਲੱਗਣਾ, ਲੋਕਾਂ ਸਾਰਾ ਬੀਜ ਦੇ ਕੇ ਰਕਬੇ ਉੱਚੇ ਨੂੰ ਤੇ ਸੁਹਾਗਾ ਮਾਰਦੇ, ਜਿਸ ਕੋਈ ਮੁੜ ਕੇ ਦੁਬਾਰਾ ਵਾਈ ਗਈ ਆ, ਕਿਸੇ ਕੋਲ ਨਹੀਂ ਵਾਈ ਗਈ। ਇੱਦਾਂ ਹੀ ਬੀਜ ਔਖਾ ਲਾਉਣਾ ਮਕਈ ਦਾ। ਤੇ ਮੂੰਜੀ ਜਿਹੜੀਆਂ ਨਾ ਇੱਦਾਂ ਹੀ ਲੱਗਣੀ ਆ, ਪੱਕਣੀ ਵੀ ਇੱਦਾਂ ਹੀ ਆ। ਤੇ ਜੇ ਬਹੁਤ ਆਉਣ ਲੱਗ ਗਈ ਆ, ਕਦੇ ਵੀ ਹੋ ਜਾਂਦੀ ਸੀ। ਫਿਰ ਜਦੋਂ ਆਹ ਨਹਿਰ ਨਹੀਂ ਜਾਂਦੀ, ਇੱਦਾਂ ਸਾਡੇ ਪਾਣੀ ਜਾਂਦਾ ਸੀ, ਉਹਨੂੰ ਡੋਗਾ ਸਾਧਦੇ ਸੀ। ਮੱਛੀ ਉੱਥੇ ਬਹੁਤ ਸੀ। ਉਹ ਫਿਰ ਲੋਕਾਂ ਕਰਨਾ ਬੰਨ ਮਾਰ ਲੈਣਾ, ਕੱਚਾ ਬੰਨ। ਇਹ ਕੱਚਾ ਬੰਨ ਮਾਰ, ਉਹ ਸਾਰੇ ਪਿੰਡ 'ਚ ਪਾਣੀ ਫਿਰ ਜਾਣਾ। ਅੱਛਾ। ਤੂੰ ਆਪਣੇ ਪਿੰਡ 'ਚ ਮਾਰ ਲਿਆ, ਤੇਰਾ ਪਿੰਡ ਭਰ ਗਿਆ, ਉਹਨਾਂ ਭਰ ਕੇ ਦਾ ਸਾਰਿਆਂ ਨੇ ਆਪਾਂ ਆਪਣੇ ਪਿੰਡ ਜਿਹੜੇ ਆ ਨਾ ਭਰ ਲੈਣੇ ਨੇ। ਜੇ ਕਦੇ ਕਿਸੇ ਸਮੇਂ ਉੱਚਾ ਸਮਾਂ ਹੋ ਜਾਵੇ, ਇਸ ਤਰ੍ਹਾਂ ਦੀ ਅੱਲਾ ਪਾਕ ਰੋਜੀ ਦਿੰਦਾ ਸੀ ਬੜੀ ਸੋਹਣੀ ਜੀ। ਉੱਥੇ ਵੀ ਕਿਉਂ ਅੱਲਾ ਨੇ ਪੈਦਾ ਜੀ ਕੀਤਾ ਬੰਦਿਆਂ ਨੂੰ, ਤੇ ਰੋਜੀ ਦਿੰਦਾ ਹੀ ਸਾਰਿਆਂ ਨੂੰ। ਅੱਛਾ, ਇਹ ਦੱਸਣਾ ਕਿ ਉੱਥੇ ਪਿੰਡ ਦੇ ਹਾਲਤ, ਥੋੜੀ ਪਿੰਡ ਦੀ ਮੈਨੂੰ ਸ਼ਕਲ ਦੱਸੋ ਕਿ ਕਿਵੇਂ ਦੀ ਸੀ? ਕੋਈ ਉੱਥੇ ਮਸਜਿਦ, ਕੋਈ ਸਕੂਲ, ਕੋਈ ਬੋਰਡ, ਮਕਾਨ ਕਿਵੇਂ ਦੇ ਸੀ ਪਿੰਡ ਦੀ? ਉਸ ਪਿੰਡ ਦੀ ਸ਼ਕਲ ਕਿਵੇਂ ਦੀ ਸੀ ਪੁਰਾਣੀ? ਉੱਥੇ ਜੀ ਇੱਕ ਤਾਂ ਨਾ ਬੜਾ ਵੱਡਾ ਸੀ ਪਿੱਪਲ। ਅੱਛਾ। ਉੱਥੇ ਤਾਂ ਪਹਿਲਾਂ ਲੋਕੀ ਮੰਜੀ ਲਾ ਕੇ ਨਾ, ਇੱਕ ਇਹੋ ਜਿਹਾ ਮੈਂ ਤੁਹਾਨੂੰ ਬਰਕਤ ਅਲੀ ਨੰਬਰਦਾਰ ਦਾ ਨਾਂ ਲਿਆ। ਇਹਦੀ ਆਵਾਜ਼ ਬੜੀ ਪਿਆਰੀ ਸੀ। ਅੱਛਾ। ਇਹਨੇ ਬਹਿ ਕੇ ਉੱਥੇ ਕਿਤਾਬ ਪੜ੍ਹਨੀ ਵਾਲੇ ਲੋਕਾਂ ਸੁਣਨੀ ਆ, ਬਹਿ ਕੇ ਹੀਰ ਪੜ੍ਹਨੀ। ਇੰਨਾ ਕੰਮ ਨਹੀਂ ਹੁੰਦਾ ਜਿੰਨਾ ਇੱਥੇ ਆ। ਪਤਾ ਕੀ ਆ, ਰਕਬਾ ਜੋ ਜ਼ਿਆਦਾ ਪਿਆ ਸੀ, ਥੋੜਾ ਵਗਦਾ ਸੀ। ਇੱਕ ਬੰਦੇ ਨੇ ਜਾਣਾ ਬਾਹਰ ਸਾਰੇ ਪਿੰਡ ਚੋਂ, ਉਹਨੇ ਸਾਰੇ ਪਿੰਡ ਦਾ ਮਾਲ ਚਾਰ ਲਿਆਉਣਾ। ਅੱਛਾ। ਇੱਕੋ ਬੰਦੇ ਨੇ, ਬਾਕੀ ਬੈਠੇ ਮੁਸਲਮਾਨ ਨਾਲ ਕਿਤਾਬਾਂ ਪੜ੍ਹਨ ਦੇ, ਢੱਗੇ ਹੋ ਕੇ ਪੱਥਰ ਲਿਆਉਣੇ, ਲੋਕ ਪਾ ਛੱਡਨੇ ਆ। ਮਈਆਂ ਨੂੰ ਕੋਈ ਲੋੜ ਨਹੀਂ ਪੱਠੇ ਪਾਉਣ ਦੀ, ਰਕਬਾ ਜੋ ਬਹੁਤਾ ਪਿਆ ਸੀ। ਅੱਛਾ, ਇਹ ਇੱਕੋ ਹੀ ਨੰਬਰਦਾਰ ਸੀ, ਤੇ ਉਹਨੇ ਬਹਿ ਕੇ ਨਾ ਪਿੱਪਲ ਦੇ ਥੱਲੇ ਕਿਤਾਬ ਪੜ੍ਹਨੀ, ਮੱਝੀਆਂ ਡਾਈਆਂ ਲੋਕਾਂ ਸੁਣਦੇ ਨੇ। ਨੰਬਰਦਾਰ ਵੀ ਇੱਕੋ ਹੀ ਤਾਂ ਕਿਤਾਬ ਚੰਗੀ ਪੜ੍ਹਦਾ ਸੀ। ਅੱਛਾ। ਬਾਕੀ ਜਿਹੜੇ ਲੋਕ ਸੀ ਨਾ, ਦਰਮਿਆਨੇ ਦੇ ਲੋਕ ਸੀ, ਬੜੇ ਅਮੀਰ ਲੋਕ ਨਹੀਂ ਸਨ। ਪਤਾ ਕੀ ਵਜ੍ਹਾ ਇਹ ਹੈਗੀ ਆ ਵੀ ਬਟਾਨਾ ਇਲਾਕਾ ਸੀ। ਮਸਾਲਾ ਹੁਣ ਜਿਹੜੇ ਕਮਾਲਪੁਰ ਦੇ ਬੜੇ ਵੱਡੇ ਮਾਲਕ ਸਨ। ਸਹੀ ਹੈ। ਅਸਲਾਵਰ ਹੁਣ ਸਹੀ ਹੈ। ਤੇ ਕਿਸੇ ਵੇਲੇ ਨੂੰ ਕੱਖ ਨਹੀਂ ਲੱਭਦਾ, ਕਿਸੇ ਵੇਲੇ ਬਾਦਸ਼ਾਹ ਹੁੰਦੇ ਸੀ। ਉਹਨੂੰ ਪਤਾ ਵਜ੍ਹਾ ਕਿੱਦਾਂ ਇਹਨਾਂ ਦੇ ਇਸ ਰਕਬਾ ਇਹਨਾਂ ਦਾ ਬੜਾ ਸੀ। ਕਿਸੇ ਵੇਲੇ ਇੰਨਾ ਪਾਣੀ ਪੈਣਾ, ਇਹਨਾਂ ਸਾਰਾ ਜਿਹੜੀ ਮੂੰਜੀ ਆ ਗਲ ਜਾਣੀ। ਤੇ ਕਿਸੇ ਵੇਲੇ ਜਿਹੜੇ ਸਾਰੀ ਫਸਲ ਨੂੰ ਰਕਬੇ ਦੀ ਮਾਲਕ ਹੀ ਵੱਡੇ ਸਨ, ਜੇ ਸਾਰੀ ਫਸਲ ਘਾ ਜਾਣੀ, ਫਿਰ ਬੜੇ ਅਮੀਰ ਹੋ ਜਾਣਾ। ਇੱਦਾਂ ਦੇ ਕੰਮ ਚੱਲਦੇ ਸੀ।
ਇਹ ਮਾਲਕ ਜਿਹੜੇ ਆ ਦਲਾਵਰ ਹੋਣੀ ਇਹ ਬੜੇ ਵੱਡੇ ਮਾਲਕ ਸਨ ਹਾਂ ਹਾਂ ਤੇ ਇਹਨਾਂ ਨੂੰ ਨਾ ਇਹਨਾਂ ਦਾ ਮੁਝਾਇਆ ਹੈ ਹਿਸਾਬ ਨੇ ਉਹ ਦਰਿਆ ਤੇ ਸਨ ਦਰਿਆ ਤੇ ਆ ਰਾਵੀ ਦਰਿਆ ਜਿਹੜੀ ਰਾਵੀ ਜੀ ਜੀ ਉਹਦੇ ਉੱਤੇ ਹਨ ਜਦੋਂ ਪੈ ਗਿਆ ਪਾਣੀ ਦਾ ਰੋੜ ਤੇ ਹਰ ਸ਼ਕਲ ਜਾਣੀ ਆ ਅੱਛਾ ਤੇ ਜੇ ਨਹੀਂ ਪਿਆ ਤੇ ਫਿਰ ਇਹ ਬਾਦਸ਼ਾਹ ਨੇ ਹਾਂ ਰਕਬੇ ਵਾਲੇ ਬੰਦੇ ਸਨ ਤੇ ਆਪਣੇ ਉਹ ਕਿੰਨਾ ਮਾਲ ਡੰਗਰ ਸੀ ਤੁਹਾਡੇ ਟੱਬਰ ਚ ਕੌਣ ਸੀ ਉਸ ਵੇਲੇ ਕਿੰਨੇ ਘਰ ਸੀ ਤੁਹਾਡੇ ਸਾਡੇ ਜਿਹੜੇ ਸੀ ਨਾ ਆਪਣੇ ਘਰ ਜਾਤੀ ਹਾਂਜੀ ਉਹ ਹੈ ਸੀ ਕਿ 25-30 ਘਰ ਹੈ ਅੱਛਾ ਸਾਡੇ ਆਪਣੇ ਹੂੰ ਬਾਕੀ ਵੱਖਰੇ ਵੱਖਰੀਆਂ ਬਰਾਦਰੀਆਂ ਹੁੰਦੀਆਂ ਹੂੰ ਹੂੰ ਤੇ ਸਾਡੇ ਆਪਣੇ ਜਾਤੀ ਜਿਹੜੇ ਸਕੇ ਸਨ ਨਾ, ਹੂੰ, ਉਹ 25-30 ਘਰ ਸਨ ਹੂੰ ਤੇ ਵਾਈ ਬੀਜੀ ਕੰਮ ਤੁਹਾਡਾ ਹਾਂ ਵੀ? ਵਾਈ ਬੀਜੀ ਹੋਰ ਕੋਈ ਕੰਮ ਨਹੀਂ ਸੀ ਅੱਛਾ ਹਾਂਜੀ। ਇਹ ਦੱਸੋ ਮੈਨੂੰ ਕਿ ਉਸ ਵੇਲੇ ਤੁਹਾਡੇ ਪਿੰਡ ਕੋਈ ਭਿਣਕ ਪੈਂਦੀ ਸੀ ਇਦਾਂ ਦੀ ਕਿ ਕੋਈ ਵੰਡ ਹੋ ਜਾਣੀ ਆ ਜਾਂ ਕੋਈ ਇਦਾਂ ਦੀਆਂ ਗੱਲਾਂ ਚੱਲਦੀਆਂ ਸੀ ਵਾਂ ਦੇਖਿਆ ਮੈਂ ਬੱਚਾ ਸਾਂ ਨਾ ਹਾਂ ਹਾਂ ਮੈਂ ਤੁਹਾਡੇ ਕੋਲ ਝੂਠ ਮਾਰਾਂ ਸਹੀ ਹੈ ਇਹ ਮੈਨੂੰ ਨਹੀਂ ਪਤਾ ਤੂੰ ਸਾਨੂੰ ਇਹ ਸਾਡੀ ਬਰਾਦਰੀ ਜਿਹੜੀ ਸੀ ਨਾ ਹੂੰ ਮੇਰੀ ਪਲਾਸ਼ਾ 210 ਸਮੁੰਦਰੀ ਲਾਗੇ ਚੱਕਵਾ ਅੱਛਾ ਇੱਥੋਂ ਅਸੀਂ ਉੱਥੇ ਗਏ ਸਾਂ ਮੈਂ ਛੋਟਾ ਹੀ ਹੋ ਗਿਆ ਸਹੀ ਹੈ 210 ਨਹੀਂ ਆ ਹੂੰ ਮੇਰੇ ਵਾਲਦ ਦੀ ਸੀ 2 ਸ਼ਾਦੀਆਂ ਉਹ ਪਹਿਲੀ ਉਹਦੀ ਸ਼ਾਦੀ ਹੋਈ ਪਰ 98 ਹੂੰ ਬੇਗਮ ਵਾਲਾ 98 ਮਸ਼ਹੂਰ ਆ ਉਹ ਨਿਆਜ਼ ਬੜਾ ਵੱਡਾ ਅਫਸਰ ਸੀ ਹੂੰ ਸਹੀ ਹੈ ਉਸ ਜੱਗ 'ਚ ਮੇਰੇ ਵਾਲਦ ਦੀ ਸ਼ਾਦੀ ਹੋਈ ਸੀ ਅੱਛਾ ਉਹਦੇ ਵਿੱਚੋਂ ਇੱਕ ਬੱਚੀ ਤੇ ਇੱਕ ਬੱਚਾ ਸੀ ਹਾਂ ਉਹ ਜਿਹੜੀ ਜ਼ਮੀਨ ਸੀ ਇਹ ਬਾਹਰ ਆਬਾਦ ਹੋਈ ਨਾ ਇਹ ਜਿਹੜੀ ਆ ਹਾਂਜੀ ਉਦੋਂ ਇੱਕ ਬੰਦੇ ਨੂੰ ਇੱਕ ਮਰਬਾ ਮਿਲਦਾ ਸੀ ਸਹੀ ਹੈ ਜਿਹੜਾ ਮੇਰਾ ਤਾਇਆ ਸੀ ਨਾ ਉਹ ਵਡੇਰੀ ਉਮਰ 'ਚ ਸੀ ਮੇਰਾ ਵਾਲਦ ਛੋਟਾ ਸੀ ਹੂੰ ਉਹ ਮੇਰੀ ਜ਼ਮੀਨ ਜਿਹੜੀ ਸੀ ਨਾ ਮੇਰੇ ਤਾਏ ਦੇ ਨਾਲ ਲੱਗ ਗਈ ਹੂੰ, ਉਹ ਫਿਰ ਮੇਰਾ ਵਾਲਦ ਸੀ ਨਾ ਉਹਨੂੰ ਜ਼ਮੀਨ ਨਹੀਂ ਮਿਲੀ ਸਹੀ ਇਹ ਫਿਰ ਨਾ ਪਿੱਛੇ ਰੱਖ ਬਿਆ ਜਿਹੜੀ ਕੋਈ ਥੋੜੀ ਬਹੁਤ ਹੈ ਸੀ ਹੂੰ ਉਹ ਫਿਰ ਨਾ ਇਹ ਮੇਰਾ ਭਰਾ ਆ ਮਾਮਾ ਉਹ ਮਤਿਆ ਹੀ ਤੇ ਇੱਥੇ ਰਿਹਾ ਉੱਥੇ ਉਹਦਾ ਨਾਨਕਾ ਰਿਸ਼ਤਾ ਦਿੱਤਾ ਤਾਂ ਰਿਹਾ ਹੀ ਇੱਥੇ ਹੂੰ ਤੇ ਸਾਡਾ ਵਾਲਦ ਜਿਹੜਾ ਉੱਥੇ ਚਲ ਗਿਆ ਹੂੰ ਮੈਂ ਛੋਟਾ ਹੀ ਸਾਂ ਹੂੰ ਇੱਕ ਮੇਰਾ ਭਾਈ ਉੱਥੇ ਜਾ ਕੇ ਪੈਦਾ ਹੋਇਆ ਹਿੰਦੁਸਤਾਨ ਸਹੀ ਹੈ ਬਸ 2 ਮੇਰੀਆਂ ਭੈਣਾਂ ਵੱਡੀਆਂ ਸਨ ਮੇਰੇ ਤੋਂ ਹਾਂ ਇੱਕ ਮੇਰਾ ਭਾਈ ਉੱਥੇ ਜਾ ਕੇ ਹਿੰਦੁਸਤਾਨ ਪੈਦਾ ਹੋਇਆ ਮੈਂ ਇੱਧਰ ਦੀ ਪਰਿਆਸ਼ਾ 210 ਦੀ ਹੂੰ ਤੇ ਉੱਥੇ ਥੋੜਾ ਜਿਹਾ ਰਹਿ ਕੇ ਤੇ ਵਾਪਸ ਇੱਧਰ ਆ ਗਏ ਹੂੰ ਅੱਛਾ ਇਹ ਦੱਸੋ ਕਿ ਜਿਸ ਵੇਲੇ ਵੰਡ ਦੀ ਗੱਲਬਾਤ ਸ਼ੁਰੂ ਹੋਈ ਹੈ ਤੁਹਾਡਾ ਪਿੰਡ ਜਿਹੜਾ ਹੈਗਾ ਉਹ ਬਾਕੀਆਂ ਪਿੰਡਾਂ ਦੇ ਨਾਲ ਹੀ ਉੱਠਿਆ ਜਾਂ ਜਦੋਂ ਵੰਡ ਦੀ ਗੱਲ ਸ਼ੁਰੂ ਹੋਈ ਆ ਐਲਾਨ ਹੋਇਆ ਵਾ ਤੁਸੀਂ ਕਿੱਦਾਂ ਉੱਠੇ ਹੋ ਉਹ ਗੱਲ ਥੋੜਾ ਦੱਸੋ ਮੈਨੂੰ ਕਿ ਅਸੀਂ ਜੀ ਸਾਉਣ ਭਾਦੋਂ ਦੇ ਦਿਨ ਸੀ ਹੂੰ ਬਾਰਿਸ਼ ਪੈਂਦੀ ਸੀ ਅੱਛਾ ਤੇ ਅਸੀਂ ਉੱਠ ਕੇ ਨਾ ਤੁਰੇ ਆ ਸਾਰੇ ਲੱਗਨੇ ਚੱਕਾਂ ਆਏ ਹੂੰ ਦਰਿਆ ਦੇ ਵਿੱਚ ਪਾਣੀ ਗੋਡੇ ਗੋਡੇ ਸਾਰਾ ਸ਼ਾਮ ਨੂੰ ਰਾਜੀ ਦਰਿਆ 'ਚ ਆਏ ਆ ਨਾ ਹੂੰ ਗੋਡੇ ਗੋਡੇ ਪਾਣੀ ਸੀ ਹੂੰ ਅਸੀਂ ਸਾਰੇ ਲੋਕ ਦਰਿਆ ਲੰਘ ਗਏ ਆ ਇੰਨਾ ਪਾਣੀ ਸੀ ਸਾਰੇ ਹੂੰ ਗੈਰ ਮੁਸਲਮਾਨ ਰੌਲੀ ਪਾਤੀ ਵੀ ਰਾਜੀਨਾਮਾ ਹੋ ਗਿਆ ਰਾਜ਼ੀਨਾਮਾ ਹੋ ਗਿਆ ਹਾਂਜੀ ਸਹੀ ਹੈ ਮੁਸਲਮਾਨ ਫਿਰ ਦਰਿਆ ਲੰਘ ਗਏ ਵਾਪਸ ਹਾਂਜੀ ਠੀਕ ਹੈ ਫਿਰ ਉਹਨਾਂ ਨੇ ਬੜੇ ਦੁਨੀਆ ਕਤਲ ਕੀਤੀ ਸ਼ਹੀਦ ਕੀਤੀ ਆ ਹੂੰ ਮੁਸਲਮਾਨ ਸੰਦਰਾ ਵਾਲਦ ਵੀ ਉੱਥੇ ਸ਼ਹੀਦ ਹੋ ਗਿਆ ਬੜੇ ਲੋਕ ਉੱਥੇ ਫਿਰ ਸ਼ਹੀਦ ਹੋਏ ਨੇ ਫਿਰ ਇਹ ਨਾ ਸਾਡੇ 2 ਬੰਦੇ ਸਨ ਬੜੇ ਲੰਮੇ ਜਵਾਨ ਇੱਕ ਨੇ ਰੱਸਾ ਪਿੱਛੋਂ ਫੜ ਲਿਆ ਇੱਕ ਨੇ ਅੱਗੋਂ ਫੜ ਲਿਆ ਅਸੀਂ ਇੱਦਾਂ ਰੱਸਾ ਫੜ ਕੇ ਦਰਿਆ ਲੰਘੇ ਆ ਪਿੱਛੋਂ ਉਹਨਾਂ ਪਾਣੀ ਵੱਢ ਦਿੱਤਾ ਗੈਰ ਮੁਸਲਮਾਨ ਨੇ ਫਿਰ ਪਾਣੀ ਬਹੁਤ ਆ ਗਿਆ ਪਿੱਛੋਂ ਹੂੰ ਕਈ ਰੁੜ ਗਏ ਕਈ ਇੱਦਾਂ ਫੜ ਕੇ ਲੰਘ ਗਏ ਇਸ ਤਰ੍ਹਾਂ ਹੀ ਕੰਮ ਚੱਲਿਆ ਤੇ ਬਹੁਤ ਸ਼ਹੀਦ ਬੜੇ ਹੋਏ ਮੁਸਲਮਾਨ ਉੱਥੇ ਕਿਉਂ ਉਹਨਾਂ ਕੋਲ ਅਸਲਾ ਸੀ ਸਭ ਕੁਝ ਉਹਨਾਂ ਕੋਲ ਮੁਸਲਮਾਨਾਂ ਕੋਲ ਕੱਖ ਵੀ ਨਹੀਂ ਸੀ ਹੂੰ ਇਹ ਤਾਂ ਖਾਲੀ ਸਨ ਇਹ ਕਿਸੇ ਕੋ ਸੋਟਾ ਹੋਇਆ ਜਾਂ ਕੁਹਾੜੀ ਹੋਈ ਇਹੋ ਕੁਝ ਸੀ ਇਹਨਾਂ ਕੋਲ ਨਹੀਂ ਬਾਕੀ ਜਦੋਂ ਵੰਡ ਦੇ ਵਿੱਚ ਬਾਕੀ ਜਦੋਂ ਪਿੰਡ ਉੱਠੇ ਨੇ ਬਾਬਾ ਜੀ ਉਹ ਤੇ ਡੋਗਰਾ ਮਿਲਟਰੀ ਜਾਂ ਹਕੂਮਤ ਦੀ ਨਿਗਰਾਨੀ ਦੇ ਵਿੱਚ ਉੱਠ ਕੇ ਕੈਂਪਾਂ 'ਚ ਗਏ ਕੈਂਪਾਂ ਤੋਂ ਫਿਰ ਫਲੋਰ ਆਏ ਫਲੋਰ ਤੋਂ ਫਿਰ ਲਾਹੌਰ ਆਏ ਉਹ ਤੇ ਇਸ ਰੂਟ ਥਾਂ ਨਹੀਂ ਆਏ ਹੋ ਤੁਸੀਂ ਜਦੋਂ ਉੱਠੇ ਆ ਤੁਸੀਂ ਕਿਸ ਤਰ੍ਹਾਂ ਉੱਠੇ ਹੋ ਪੂਰਾ ਪਿੰਡ ਇਕੱਠਾ ਹੀ ਉੱਠਿਆ ਹੈਗਾ ਪੂਰਾ ਪਿੰਡ ਇਕੱਠਾ ਉੱਠਿਆ ਜੀ ਪੂਰਾ ਅੱਛਾ। ਪਿੰਡ ਨਹੀਂ ਸਾਡੇ ਲਾਗੜੇ ਚੱਕ ਸਾਰੇ ਉੱਠੇ ਨੇ ਅੱਛਾ ਨਿੱਕੇ ਮੋਟੇ ਜਿਹੇ ਨੂੰ ਗਿਣ ਕੇ ਦੱਸੇ ਨਹੀਂ ਗਏ ਹਾਂਜੀ ਹਾਂਜੀ ਸਾਰੇ ਉੱਠੇ ਨੇ ਹਾਂ ਹਾਂ ਉੱਠ ਕੇ ਅਸੀਂ ਬਾਰਿਸ਼ ਪੈਣ ਡਈ ਸੀ ਹਾਂ। ਅਸੀਂ ਦਰਿਆ ਲੰਘਿਆ ਥੋੜ੍ਹੀ ਦਿਨ ਥੋੜ੍ਹਾ ਜਿਹਾ ਦਿਨ ਹੀ ਉਹ ਦਰਿਆ ਲੰਘੇ ਉਹਨਾਂ ਰੌਲਾ ਪਾਤਾ ਗੈਰ ਮੁਸਲਮਾਨ ਬੈਨਾ ਰਾਜੀਨਾਮਾ ਹੋ ਗਿਆ ਵਾਪਸ ਆਪਾਂ ਆਪਣੇ ਪਿੰਡ ਚੱਲ ਜਾਣਾ ਹੂੰ ਹੂੰ ਤੇ ਉਹਨਾਂ ਬੜੇ ਲੋਕ ਸ਼ਹੀਦ ਕੀਤੇ ਨੇ ਇੰਨੀ ਕਤਲਾਮ ਸੀ ਇੱਕ ਬੰਦਾ ਸੀ ਸਾਡਾ ਹੂੰ ਹੂੰ ਉਹ ਚਾਦਰ ਨਾਲ ਲਹੂ ਦੇ ਵਿੱਚ ਲੁਕਾ ਕੇ ਮੁਰਦਿਆਂ ਜਿਵੇਂ ਲੁਕ ਰਿਹਾ ਦਰਿਆ ਲੰਘ ਗਿਆ ਸੀ ਤੇ ਚਾਦਰ ਨਾਲ ਲੁਕਾ ਕੇ ਨਾ ਲਹੂ ਦੇ ਵਿੱਚ ਚੰਗੀ ਤਰ੍ਹਾਂ ਭਿਉਂ ਕੇ ਉਸ ਉੱਤੇ ਸੁੱਟ ਕੇ ਆਪਣੇ ਉੱਤੇ ਮੁਰਦੇ ਰੱਖ ਲਏ
2 ਦਿਨ ਉੱਥੇ ਪਿਆ ਰਿਹਾ, ਤੀਸਰੇ ਦਿਨ ਉੱਠ ਕੇ ਪੜਿਆ। ਇਹ ਸਾਨੂੰ ਪਤਾ ਵੀ ਸਾਡੀ ਬਰਾਦਰੀ ਇੱਥੇ ਆ 210 ਚ ਆਉਣਾ, ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਇੱਥੇ ਆਉਣਾ, ਕਿਉਂ ਆਏ ਸਾਡੀ ਬਰਾਦਰੀ ਤਾਂ ਹੈ ਨਾ, ਆਉਂਦੇ ਸਾਨੂੰ ਸਾਹਮਣਾ ਤੇ ਆਏ ਸੀ ਇੱਦਾਂ ਸਾਡਾ ਖਿਆਲ। ਸਾਨੂੰ ਉੱਥੋਂ ਜਦੋਂ ਉੱਠ ਕੇ ਤੁਰੇ ਆ ਨਾ, ਸਾਨੂੰ ਰੋਟੀ ਮਿਲੀ ਆ ਜਾਣ ਕੇ ਗੋਜਰੇ ਭੁੱਖੇ? ਹਾਂਜੀ। ਕਿੰਨੇ ਦਿਨ ਭੁੱਖੇ ਰਹੇ? ਗੋਜਰਾ ਕੋਈ ਬੜਾ ਸਫ਼ਰ ਤੇ ਨਹੀਂਗਾ, ਅਕਾਲੀ ਤੋਂ ਕਿੰਨਾ ਕੁ ਸਫ਼ਰ ਆ ਗੋਜਰਾ, ਬੜਾ ਨਹੀਂ ਸਫ਼ਰ ਥੋੜਾ ਹੀ ਆ। ਅੱਛਾ। ਤੇ ਨਾ ਉਹ ਜਿਹੜੇ ਲੋਕ ਸਨ ਨਾ, ਇਹੋ ਜਿਹੇ ਲੋਕ ਨਹੀਂ ਸਨ, ਉਹ ਲੋਕ ਸਫ਼ਰ ਬਹੁਤ ਕਰ ਲੈਂਦੇ। ਆਹ ਮੁੰਡਾ ਜਿਹੜਾ ਨਾ, ਉਹ ਇਹਦਾ ਮਾਮਾ ਵੇਖ ਲਾ ਵੀ ਕਾੜਿਓ ਇੱਥੇ ਰੋਜ਼ ਆ ਜਾਂਦਾ ਹੁੰਦਾ। ਕਾੜਿਓ ਦਾ ਚਾਚਾ ਸੀ, ਕਾੜਿਓ ਉਹਨੂੰ ਮਿਲ ਕੇ ਸਵੇਰ ਤੁਰਦਾ ਹੀ ਸ਼ਾਮ ਇੱਥੇ ਆ ਜਾਂਦਾ ਹੁੰਦਾ। ਲੋਕ ਤੁਰਦੇ ਹੀ ਬੜਾ ਤੇ ਤਾਕਤ ਵਾਲੇ ਸੀ। ਅਸੀਂ ਆਣ ਕੇ ਰੋਟੀ ਖਾਧੀ ਆ ਜੀ ਗੋਜਰੇ, ਪਤਾ ਨਹੀਂ ਮੈਨੂੰ ਕਿਸੇ ਅਮੀਰ ਬੰਦੇ ਨੇ ਦਿੱਤੀ ਆ ਜਾਂ ਹਕੂਮਤ ਦੇ ਅਖਤਿਆਰ ਸੀ ਕੋਈ ਗੱਲ, ਸਾਨੂੰ ਦਿੱਤੀ ਆ ਜੀ ਦਾਲ ਨਾਲ ਰੋਟੀ। ਰੋਟੀਆਂ 2 ਦਿੰਦੇ ਤੇ ਉੱਤੇ ਦਾਲ ਪਾ ਦਿੰਦੇ ਸੀ। ਪਤਾ ਨਹੀਂ ਕਿਸੇ ਅਮੀਰ ਬੰਦੇ ਨੇ ਦਿੱਤੀ ਆ ਜਾਂ ਉਦੋਂ ਹਰ ਸਿੱਖਾਂ ਤੇ ਕੋਈ ਵੀ ਸਿੱਖ ਛੱਡ ਕੇ ਚਲ ਗਏ ਸਨ ਨਾ, ਤੇ ਜਾਂ ਹਕੂਮਤ ਨੇ ਦੇਣੀ ਕੀ ਸੀ, ਹਕੂਮਤ ਆਪ ਨਸੀਬਤ ਸੀ ਉਦੋਂ, ਕਿ ਅਮੀਰ ਬੰਦੇ ਨੇ ਦਿੱਤੀ ਰੋਟੀ। ਮੇਰਾ ਅੰਦਾਜ਼ਾ ਇਹ ਆ। ਗੋਜਰੇ ਆਣ ਕੇ ਰੋਟੀ ਖਾਧੀ ਆ, ਫਿਰ ਅੱਗੋਂ 210 ਚ ਅਸੀਂ ਚਲ ਗਏ ਆ, ਸਾਡੀ ਆਪਣੀ ਬਰਾਦਰੀ ਸੀ ਇੱਥੇ। ਅੱਛਾ, ਉਸ ਵੇਲੇ ਤੇ ਤੁਹਾਡੀ ਉਮਰ ਬੜੀ ਛੋਟੀ ਸੀ, 5-6 ਸਾਲ ਸੀ। ਹਾਂਜੀ। ਤੇ ਤੁਹਾਡੇ ਨਾਲ ਜਿਹੜੇ ਤੁਹਾਡੇ ਘਰ ਦੇ ਟੁਰੇ ਆ, ਤੇ ਕੌਣ ਪਾਕਿਸਤਾਨ ਪਹੁੰਚਿਆ ਤੇ ਕਿਹੜਾ ਸ਼ਹੀਦ ਹੋ ਗਿਆ ਰਸਤੇ 'ਚ? ਅਸੀਂ ਜਿਹੜੇ ਨਾ ਆਪਣੇ ਘਰ ਦੇ ਜੀ, ਸਾਡਾ ਵਾਲਦੀ ਫੌਜ ਹੋ ਗਿਆ, ਬਾਕੀ ਜੀ ਅਸੀਂ ਆ ਗਏ ਸਾਂ। ਬਾਕੀ ਹੋਰ ਲੋਕ ਜਿਹੜੇ ਪਿੰਡ ਦੇ ਸਨ ਨਾ, ਉਹ ਬਥੇਰੇ ਸ਼ਹੀਦ ਹੋਏ ਸਨ। ਅੱਛਾ। ਬੜੇ ਹੋਏ ਸਨ ਸ਼ਹੀਦ। ਤੇ ਕੋਈ ਲੋਕ ਲੱਗ ਕੇ ਆ ਗਿਆ, ਕੋਈ ਹੋਰ ਇਹ ਸੀ ਨਾ, ਲੋਕ ਡੰਗਰ ਲਈ ਆਉਂਦੇ ਸੀ। ਮੇਰਾ ਵਾਲਦ ਵੀ ਡੰਗਰ ਲੈਂਦਾ ਸ਼ਹੀਦ ਹੋਇਆ। ਅੱਛਾ। ਲੋਕੀ ਪਿੱਛੋਂ ਡੰਗਰ ਲਈ ਆਉਂਦੇ ਸੀ ਨਾ, ਕੋਈ ਤੇ ਜਿਹੜੇ ਰੱਸਿਆਂ ਤੋਂ ਫੜ ਕੇ ਨਿਕਲ ਗਏ ਨਾ, ਉਹ ਇਸ ਪਾਸੇ ਡੰਗਰ ਲਈ ਆਉਂਦੇ। ਉਹ ਫਿਰ ਗਿਆਨ ਮਸਲਾ ਪਿਆ, ਜੋ ਜਿਹੜੇ ਡੰਗਰ ਲਈ ਆਉਂਦੇ ਸੀ ਨਾ, ਉਹਨਾਂ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਸ਼ਾਇਦ ਕੋਈ ਬੰਦਾ ਕੋਈ ਦਰਿਆ ਛਾਲ ਮਾਰਤੀ, ਉਹ ਵੀ ਗਿਆ। ਅੱਛਾ, ਇਹ ਮੈਨੂੰ ਇਹ ਦੱਸਣਾ ਕਿ ਜਦੋਂ ਤੁਸੀਂ ਇੱਥੇ ਆਏ ਹੋ, ਪਾਕਿਸਤਾਨ ਪਹੁੰਚੇ ਹੋ, ਤੇ ਉਸ ਵੇਲੇ ਫਿਰ ਤੁਹਾਨੂੰ ਜਿਹੜੀ ਥਾਂ ਮਿਲੀ ਹੈ, ਉਹ ਤੁਹਾਨੂੰ ਕੋਈ ਗਵਰਨਮੈਂਟ ਵੱਲੋਂ ਅਲਾਟ ਹੋਈ ਸੀ ਜਾਂ ਜਿੱਥੇ ਜਿੱਥੇ ਦਿਲ ਕੀਤਾ ਉੱਥੇ ਆ ਕੇ ਬਹਿ ਗਏ? ਨਹੀਂ, ਉਹ ਗਵਰਨਮੈਂਟ ਵੱਲੋਂ ਨਹੀਂ ਅਲਾਟ ਹੋਈ। ਉਦੋਂ ਜਿਹੜੀ ਕਿਸੇ ਨੂੰ ਜਗ੍ਹਾ ਮਿਲੀ ਆ ਨਾ, ਉੱਥੇ ਪੈ ਗਿਆ। ਜ਼ਮੀਨ ਮਿਲੀ ਆ ਕਿਸੇ ਨੂੰ ਨਾ, ਹਰ ਕਿਸੇ ਨੂੰ ਕਿੱਲਾ ਜੀ, ਭਾਵੇਂ ਕੋਈ ਕਿੱਲਾ ਜ਼ਿਮੀਦਾਰ ਆ ਤੇ ਭਾਵੇਂ ਕੋਈ ਕਮੀ ਆ। ਗਵਰਨਮੈਂਟ ਦਾ ਕਾਨੂੰਨ ਸੀ ਵੀ ਕਿੱਲਾ ਜੀ ਦੇ ਜੋ ਜ਼ਮੀਨ। ਸਹੀ ਹੈ। ਉਹ ਫਿਰ ਕਿੱਲਾ ਜੀ ਨੂੰ ਸਾਰੇ ਲੋਕਾਂ ਨੂੰ ਜ਼ਮੀਨ ਮਿਲ ਗਈ। ਫਿਰ ਬਾਅਦ ਦੇ ਵਿੱਚ ਨਾ ਲਾਹੌਰ ਜ਼ਮੀਨ ਹੁੰਦੀ ਸਾਰੀ, ਕਾਗਜ਼ ਸਾਰੇ ਲਾਹੌਰ ਹੁੰਦੇ ਆ। ਫਿਰ ਇਹ ਪਿੱਛੋਂ ਜਿਹਨਾਂ ਲੋਕਾਂ ਜਿਹੜੇ ਮਾਲਕ ਸਨ ਨਾ, ਉਹਨਾਂ ਦੀ ਜ਼ਮੀਨ ਆਣ ਕੇ ਪੈ ਗਈ ਆ, ਜਿਹੜੇ ਕਮੀਆਂ ਉਹਨਾਂ ਦੀ ਰਹਿ ਗਈ। ਅੱਛਾ। ਹਾਂਜੀ। ਜਿਨ੍ਹਾਂ ਦੀ ਪਿੱਛੇ ਜ਼ਮੀਨ ਸੀ ਨਾ, ਉਹਨਾਂ ਨੂੰ ਇੱਥੇ ਆਣ ਕੇ ਪੈ ਗਈ, ਤੇ ਜਿਨ੍ਹਾਂ ਦੀ ਨਹੀਂ ਸੀ ਉਹਨਾਂ ਨੂੰ ਰਹਿ ਗਈ। ਉਹ ਕਿੱਲਾ ਜੀ ਹਰ ਕਿਸੇ ਨੂੰ ਪਿਆ ਸੀ ਜਦੋਂ ਆਏ ਆ। ਅੱਛਾ, ਇਹ ਦੱਸੋ ਕਿ ਤੁਹਾਨੂੰ ਆਪਣਾ ਪਿੰਡ ਜਿਹੜਾ ਹੈਗਾ ਉਹ ਹਲੇ ਵੀ ਯਾਦ ਹੈਗਾ? ਬਿਲਕੁਲ ਯਾਦ ਆ ਜੀ। ਛੋਟੀਆਂ ਗਲੀਆਂ ਸੀ ਹਿੰਦੁਸਤਾਨ 'ਚ, ਛੋਟੀਆਂ ਗਲੀਆਂ ਸੀ। ਦਾਣੇ ਜਿਹੜੇ ਨਾ ਲੋਕਾਂ ਦੇ ਦਾਣੇ, ਸਾਡੇ ਵਿੱਚ ਗੱਡੀਆਂ ਵਾਂਗੂ ਨਹੀਂ ਆਉਂਦੇ। ਸਾਰੇ ਲੋਕਾਂ ਦਾ ਪਿੰਡ ਵਿੱਚ ਰਕਬਾ ਤੁਹਾਨੂੰ ਦੱਸਿਆ ਬੇਵਾਸ ਸੀ। ਪਿੰਡ ਦੇ ਚਫੇਰੇ ਚਫੇਰੇ ਲੋਕਾਂ ਦੇ ਹੱਥ ਭਰੀਆਂ ਲਾ ਲੈਣੀਆਂ। ਇੱਥੇ ਭਰੀ ਕੋਈ ਗਾਲੀ ਆ, ਉੱਥੇ ਗਾਲੀ ਆ, ਇੱਥੇ ਗਾਹ ਕੇ ਨਾ ਫਿਰ ਦਾਣੇ ਸਿਰ ਤੇ ਘਰ ਖਾਂਦੇ ਆ। ਦਾਣੇ ਜਿਹੜੇ ਗੱਡੇ ਤੇ ਨਹੀਂ ਸੀ ਜਾਂਦੇ। ਆ ਸਾਡੇ ਵਾਂਗੂ ਬਾਜ਼ਾਰ ਨਹੀਂ ਸੀ, ਇੰਨੀਆਂ ਗਲੀਆਂ ਸੀ, ਇੰਨੀਆਂ। ਉੱਥੋਂ ਦੇ ਫਿਰ ਬੰਦਿਆਂ ਨਾ ਸਿਰ ਤੇ ਖਾਂਦੇ ਆ ਦਾਣੇ ਘਰ। ਨਾ ਦਾਣੇ ਕਿੰਨੇ ਕੁ ਹੁੰਦੇ ਸੀ, ਇੰਨੇ ਨਹੀਂ ਸੀ ਦਾਣੇ ਹੁੰਦੇ ਜਿੰਨੇ ਹੁਣ ਹੁੰਦੇ ਆ। ਨਹੀਂ, ਥੋੜੇ ਦਾਣੇ ਹੁੰਦੇ ਸੀ, ਝਾੜ ਘੱਟ ਕਣਕਾਂ ਦੇ, ਖਾਦ ਹੁੰਦੀ ਨਹੀਂ ਸੀ, ਤੇ ਥੋੜੇ ਦਾਣੇ ਹੁੰਦੇ ਸੀ। ਕਈਆਂ ਦੇ ਖਾਣ ਜੋਗੇ ਹੁੰਦੇ ਸੀ, ਕਈਆਂ ਦੇ ਖਾਣ ਜੋਗੇ ਵੀ ਨਹੀਂ ਸੀ ਹੁੰਦੇ। ਅੱਛਾ ਬਾਬਾ ਜੀ, ਜਿੱਥੇ ਬੰਦਾ ਰਿਹਾ ਹੋਵੇ, ਜਿਸ ਥਾਂ ਤੇ ਖੇਡਿਆ ਖੁੱਡਿਆ ਹੋਵੇ, ਉਹ ਥਾਂ ਯਾਦ ਆਉਂਦੀ। ਇਸ ਵੇਲੇ ਤੁਹਾਨੂੰ ਆਪਣਾ ਉਹ ਪਿੰਡ ਚੜ੍ਹਦੇ ਪੰਜਾਬ ਵਾਲਾ ਯਾਦ ਆਉਂਦਾ? ਯਾਦ ਆ ਜੀ, ਮੈਨੂੰ ਪੂਰਾ ਯਾਦ ਆ। ਨਹੀਂ, ਉਹਦਾ ਯਾਦ ਆਉਂਦਾ? ਤੁਹਾਡਾ ਦਿਲ ਕਰਦਾ ਜਾਣ ਨੂੰ? ਬੜਾ ਦਿਲ ਕਰਦਾ, ਪਰ ਮਜਬੂਰੀ। ਗੱਲ ਤੁਸੀਂ ਇੱਕ ਮੈਂ ਤੁਹਾਨੂੰ ਦੱਸਾਂ। ਹਾਂਜੀ। ਅਸਾਂ ਉੱਥੇ ਕੋਈ ਨਹੀਂ ਹਿੰਦੁਸਤਾਨ ਵੇਖਿਆ, ਨਾ ਮਗਾਰ ਜਗਾ ਤੁਲਾ, ਨਾ ਕੋਈ ਪੈਸੇ ਕੱਢਦਾ। ਇੱਥੇ ਆਣ ਕੇ ਵੀ ਬੜਾ ਚਿਰ ਕੋਈ ਆਹ ਬੰਦਾ ਨਹੀਂ ਵੇਖਿਆ ਵੀ ਜਗਾਤ ਕੱਢੇ ਤੇ ਜਾਂ ਕੋਈ ਬਈ ਅੱਲਾ ਵਾਸਤੇ ਪੈਸੇ ਦੇਵੇ ਜਾਂ ਮਸਜਿਦ ਨੂੰ ਦੇਵੇ। ਇਹ ਬੜਾ ਚਿਰ ਮਗਰੋਂ ਇਹ ਕੰਮ ਚੱਲਿਆ, ਤੇ ਅੱਲਾ ਦੀ ਬੜੀ ਰਹਿਮਤ ਆ
ਹੁਣ ਆ ਜੀ ਮਸਜਿਦ ਨਹੀਂ ਆ ਦਾ ਵੇਖੋ ਵੱਡੀ ਮਸਜਿਦ ਜੀ 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 ਇਹਦਾ ਮੈਂ ਕੰਮ ਕਰਾਉਂਦਾ ਰਿਹਾ। ਸਹੀ ਯਕੀਨ ਕਰੋ ਕਦੇ ਪੈਸੇ ਨਹੀਂ ਮੁੱਕੇ, ਸਹੀ ਜਿੰਨਾ ਮਰਜ਼ੀ ਕੰਮ ਕਰਾ ਲਵਾਂ ਨਾ ਕਦੇ ਪੈਸੇ ਨਹੀਂ ਮੁੱਕੇ। ਹੁਣ ਮੇਰੇ ਨਾ ਤੁਰਿਆ ਨਹੀਂ ਜਾਂਦਾ ਤੇ ਮੈਂ ਦਿੱਤਾ 5 ਲੱਖ ਰੁਪਈਆ। ਮੈਂ ਭਾਈ ਤੁਸੀਂ ਆਪ ਕੰਮ ਕਰ ਲਓ। ਬੰਦਾ ਤਾਂ ਕੰਮ ਕਰੇ ਨਾਲ ਫਿਰੇ ਤੁਰੇ ਵੀ ਤੇ ਮੈਂ ਹੁਣ ਕੰਮ ਨਹੀਂ ਕਰਾ ਸਕਦਾ ਤੇ 5 ਲੱਖ ਰੁਪਈਆ ਮੈਂ ਦਿੱਤਾ। ਮੈਂ ਕਿਹਾ ਤੁਸੀਂ ਹੁਣ ਕਰਾਓ ਤੇ ਇੰਨੇ ਯਕੀਨ ਕਰੋ ਲੋਕੀ ਪੈਸੇ ਲੱਖਾਂ ਨਾਲ ਦੇ ਕੇ ਜਾਂਦੇ ਰਹੇ ਨੇ ਤੇ ਪੈਸੇ ਮੁੱਕਦੇ ਨਹੀਂ ਰਹੇ। ਯਾਨੀ ਹੁਣ ਦਾ ਦੌਰ ਚੰਗਾ ਹੈਂ ਹੁਣ ਦਾ ਦੌਰ ਹੁਣ ਤਾਂ ਦੌਰ ਚੰਗਾ। ਉਹਨੇ ਕਈ ਬੰਦੇ ਇਦਾਂ ਆਏ ਪਹਿਲਾਂ ਚੰਗਾ। ਇੱਕ ਬੰਦਾ ਉੱਥੇ ਦਵਾਈ ਲੈਣ ਗਏ ਉਹਨੇ ਆਖਿਆ ਪਹਿਲਾਂ ਦੌਰ ਚੰਗਾ। ਮੈਂ ਕਿਹਾ ਦੱਸ ਨਾ ਤੈਨੂੰ। ਮੈਂ ਕਿਹਾ ਤੇਰਾ ਤੂੰ 5 ਤੋੜਦਾ ਹੁੰਦਾ ਸੀ ਲੋਕਾਂ ਦਾ ਤੇ ਹੁਣ ਨਹੀਂ ਮੈਂ ਕਿਹਾ ਤੋੜਦਾ। ਹੁਣ ਤੇਲ ਪਾਉਂਦੇ ਲੋਕੀ ਫਸਲ ਭਰ ਲੈਂਦੇ ਆ। ਹਾਂ ਸਹੀ ਬੋਰ ਕਰਾਏ ਲੋਕਾਂ ਥਾਈ ਥਾਈ ਠੀਕ ਹੈ ਤੇਲ ਪਾਉਂਦੇ ਆ ਫਸਲ ਭਰ ਲੈਂਦੇ ਆ। ਮੈਂ ਕਿਹਾ ਉੱਥੋਂ ਨਹੀਂ ਪਾਣੀ ਲੰਘਦਾ ਤੇਰਾ ਦੌਰ ਉੱਦਾਂ ਕਰਦਾ ਹੁੰਦਾ ਸੀ। ਉਹ ਦੌਰ ਕਿੱਦਾਂ ਚੰਗਾ ਹੋਇਆ ਨਾ ਕਦੀ ਜਗਾਤ ਕੱਢੀ ਨਾ ਕੋਈ ਅੱਲਾ ਵਾਸਤੇ ਹਾਂ ਹਾਂ ਤੇ ਉਹ ਕਿੱਦਾਂ ਮੈਂ ਕਿਹਾ ਦੌਰ ਮੈਂ ਕਿਹਾ ਮੇਰੇ ਨਾਲ ਬਹਿ ਕੇ ਕੋਈ ਵੰਡ ਕਰਕੇ ਗੱਲ ਕਰੇ ਨਾ ਫਿਰ ਮੈਂ ਦੱਸਾਂ ਵੀ ਉਹ ਦੌਰ ਚੰਗਾ ਸੀ ਗਿਆ ਚੰਗਾ ਸੀ। ਸਹੀ ਵੇਖੋ ਨਾ ਮੈਂ ਦੱਸਣ ਲੋਕੀ ਇੰਨੀ ਅਮਦਾਦ ਕਰਦੇ ਆ ਮਹਾਜੀ ਦਾ ਹਿਸਾਬ ਕੋਈ ਨਹੀਂ। ਹਾਂਜੀ ਤੇ ਪਹਿਲੇ ਕੋਈ ਨਹੀਂ ਐਡੀ ਜੀ ਅਮਦਾਦ ਕਰਦੇ। ਅੱਲਾ ਜਾਣੇ ਹੁਣ ਬੜਾ ਅੱਲਾ ਦਾ ਸ਼ੁਕਰ ਆ ਲੋਕ ਨਮਾਜ਼ ਪੜ੍ਹਦੇ ਆ ਜਗਾਤ ਕੱਢਦੇ ਆ ਸਾਰੇ ਕੰਮ ਕਰਦੇ ਆ ਜੀ। ਠੀਕ ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ ਬਹੁਤ ਸਾਰਾ ਵੇਲਾ ਅਸੀਂ ਲੈ ਲਿਆ ਕੋਈ ਗੱਲ ਬਹੁਤ ਜ਼ਿਆਦਾ ਸ਼ੁਕਰੀਆ।